what is the Bishnoi gang and how could it be linked to Hardeep Singh Nijjar's killing? Canadian security agencies have been actively pursuing credible allegations of a potential link between the agents of the Government of India and Nijjar's killing. The suspect in killing of temple leader Hardeep Singh Nijjar got student visa in days. ਇਹਨਾਂ ਦੇ ਸੰਬੰਧ ਪਿੱਛੇ ਦੀ ਪੁਲਿਸ ਨਾਲ ਵੀ ਨੇ, ਪੰਜਾਬ ਦੀ ਲਾ ਐਨਫੋਰਸਮੈਂਟ ਦੇ ਨਾਲ ਜੁੜੇ ਹੋਏ ਨੇ ਔਰ ਇਹ ਜਿਹੜਾ ਸਿਰਫ ਇਟਸ ਨਾਟ ਓਨਲੀ ਕਨੈਕਟਡ ਟੂ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਨੋਨ ਐਜ਼ ਬਿਸ਼ਨੋਈਜ਼ back in India, it is also connected to some of the criminal justice people in India, whether it is related to policing or prosecutorial level in India. Indian Foreign Minister S. Jaishankar said, somebody may have been arrested there, police may have done some investigation, but the fact is a number of gangland people with organized crime links from Punjab have been made welcome to Canada. व्यूअर्स वेलकम बैक ऑन प्रोग्राम। सो व्यूअर्स गलबात ਕਰਨ ਜਾ ਰਹੇ ਹਾਂ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਲਈ ਜ਼ਿੰਮੇਵਾਰ 3 ਦੋਸ਼ੀਆਂ ਨੂੰ ਕੈਨੇਡਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਅੱਜ ਹੀ ਕੈਨੇਡਾ ਦੇ ਪ੍ਰਮੁੱਖ ਚੈਨਲ CBC ਨੇ ਇੱਕ ਸਟੋਰੀ ਕੀਤੀ ਹੈ ਜਿਸ ਅਨੁਸਾਰ ਇਹਨਾਂ ਤਿੰਨਾਂ ਦੋਸ਼ੀਆਂ ਦਾ ਸਬੰਧ ਬਿਸ਼ਨੋਈ ਗੈਂਗ ਨਾਲ ਹੋ ਸਕਦਾ ਹੈ। ਸੋ ਇਸ ਬਿਸ਼ਨੋਈ ਗੈਂਗ ਨੂੰ ਭਾਰਤ ਦੀ ਹਿੰਦੂਤਵੀ ਸਰਕਾਰ ਦੀ ਸਰਪ੍ਰਸਤੀ ਹਾਸਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇਸ ਵੇਲੇ ਜਿਹੜਾ ਪ੍ਰਮੁੱਖ ਚਰਚਾ ਦੇ ਵਿੱਚ ਹੈ ਖਾਸ ਤੌਰ ਤੇ ਪਿਛਲੇ ਦਿਨਾਂ 'ਚ ਜਦੋਂ RCMP ਨੇ 3 ਪ੍ਰਮੁੱਖ ਦੋਸ਼ੀ ਕਰਨ ਬਰਾੜ, ਕਰਨਪ੍ਰੀਤ ਔਰ ਕਮਲਪ੍ਰੀਤ ਉਹਨਾਂ ਦੀ ਐਡਮਿੰਟਨ ਤੋਂ ਗ੍ਰਿਫਤਾਰੀ ਕੀਤੀ ਹਰਦੀਪ ਸਿੰਘ ਨਿੱਜਰ ਕੇਸ ਦੇ ਵਿੱਚ ਔਰ ਉਹਨਾਂ ਦੀ ਪਹਿਲੀ ਪੇਸ਼ੀ ਸਰੀ ਦੇ ਕੋਰਟ ਰੂਮ 'ਚ ਹੋਈ, ਫਿਜ਼ੀਕਲੀ ਨਹੀਂ ਥਰੂ ਵੀਡੀਓ, ਪਰ ਸੈਂਕੜਿਆਂ ਦੀ ਗਿਣਤੀ 'ਚ ਸਿੱਖ ਨੌਜਵਾਨ ਝੰਡਿਆਂ ਔਰ ਨਾਰਿਆਂ ਦੇ ਨਾਲ ਕੋਰਟ ਰੂਮ ਦੇ ਬਾਹਰ ਵੀ ਸੀ ਔਰ ਉਹ ਉਹਨਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਇਆ ਔਰ 21 ਮਈ ਨੂੰ 2 ਜਿਹੜੇ ਨੇ ਉਹਨਾਂ ਦੀ ਦੁਬਾਰਾ ਪੇਸ਼ੀ ਹੋਏਗੀ ਔਰ ਜੱਜ ਡੈਲਾ ਰਾਮ ਜਹਾਨੀ ਇਹ ਜਿਹੜੇ ਨੇ ਉਸ ਦੀ ਹੀਅਰਿੰਗ ਕਰ ਰਹੇ ਨੇ ਸਾਰੇ ਕੇਸ ਦੀ। ਇਸ ਕਈ ਮੋੜ ਆਉਣਗੇ, ਕਈ ਸਬੂਤ ਸਾਹਮਣੇ ਆਉਣਗੇ ਔਰ ਹੌਲੀ ਫਿਰ ਵਿਰੋਧੀ ਲਾਈਨ ਵੀ, ਕਿਉਂਕਿ ਡਿਫੈਂਸ ਅਟਰਨੀ ਵੀ ਜਿਹੜੇ ਭਾਰਤ ਸਰਕਾਰ ਨੇ ਜਿਸ ਕਿਸਮ ਦਾ ਕੀਤਾ, ਜਿਵੇਂ ਅਸੀਂ ਦੇਖਦੇ ਹਾਂ ਕਿ ਨਿਖਿਲ ਗੁਪਤਾ ਦੇ ਕੇਸ ਕਿੰਨੀ ਵੱਡੀ ਲਾ ਫਰਮ ਉੱਥੇ ਖੜੀ ਕੀਤੀ ਹੋਈ ਹੈ। ਸੋ ਇੱਥੇ ਵੀ ਓਪਨਲੀ ਤਾਂ ਸ਼ਾਇਦ ਨਾ ਪਰ ਹੀਡੀਅਸਲੀ ਉਹਨਾਂ ਦੇ ਹੀ, ਕਿਉਂਕਿ ਜਿਹੜੇ ਤਿੰਨੋਂ ਹੀ ਨੇ ਇਹਨਾਂ ਦੇ ਕੁਛ ਰਿਸ਼ਤੇਦਾਰਾਂ ਦਾ ਵੀ ਅਤਾ ਪਤਾ ਸਾਹਮਣੇ ਆਇਆ। ਇੱਕ ਤਾਂ ਆਪਣੀ ਭੈਣ ਔਰ ਜੀਜੇ ਦੇ ਕੋਲ ਜਿਹੜੀ ਕਿ ਇਮੀਗ੍ਰੇਸ਼ਨ ਦਾ ਕੰਮ ਕਰਦੀ ਹੈ, ਉੱਥੇ ਐਡਮਿੰਟਨ ਦੇ ਵਿੱਚ ਸੀ, ਉਹਨਾਂ ਦੇ ਬਾਈਕਾਟ ਦੀ ਲਾਈਨ ਵੀ ਔਰ ਦੂਸਰੀ ਵੀ ਚੱਲ ਰਹੀ ਹੈ ਔਰ ਜਿਹੜਾ ਪੰਜਾਬ ਦੇ ਵਿੱਚ ਵੀ ਉਹਨਾਂ ਦੇ ਪਿੰਡਾਂ 'ਚ ਜਿੱਥੇ ਨੇ ਜਿਹੜੇ ਪਰਿਵਾਰਾਂ 'ਚ ਉਹ ਆਏ ਉੱਥੇ ਲਾਹਨਤਾਂ ਪੈ ਰਹੀਆਂ ਨੇ। ਸੋ ਉਹ ਇੱਕ ਵੱਖਰਾ ਵਿਸ਼ਾ, ਲੇਕਿਨ ਇਹ ਇੱਕ ਹਰ ਇੱਕ ਦੇ ਜਿਹੜਾ ਜ਼ਿਹਨ ਦੇ ਵਿੱਚ ਇਹ ਸਵਾਲ ਹੈ ਕਿ ਵੀ ਕਿਤੇ ਇਸ ਸਾਰੇ ਕੇਸ ਨੂੰ ਅਗੇਨ ਇੱਕ ਗੈਂਗਸਟਰਸ ਦੀ ਆਪਸੀ ਖਹਿਬਾਜ਼ੀ ਜਾਂ ਉਸ ਦੇ ਨਾਲ ਜੋੜ ਕੇ ਹੀ ਤਾਂ ਖ਼ਤਮ ਨਹੀਂ ਕਰ ਦਿੱਤਾ ਜਾਏਗਾ, ਜਾਂ ਦੂਸਰਾ ਫੀਅਰ ਜਿਹੜਾ ਹਰ ਇੱਕ ਨੂੰ ਇਹ ਹੁੰਦਾ ਹੈ ਕਿ ਵੀ ਅਲਟੀਮੇਟਲੀ ਜਦੋਂ ਜੁਡੀਸ਼ੀਅਲ ਸਿਸਟਮ ਦੇ ਕੋਲ ਜਾਂਦਾ ਹੈ ਤੇ ਜੇ ਕਨਵਿੰਸਿੰਗ ਐਵੀਡੈਂਸ ਨਾ ਹੋਏ ਤੇ ਐਵੀਡੈਂਸ ਦੀ ਘਾਟ ਦੇ ਵਿੱਚ ਭਾਵੇਂ ਪੁਆਇੰਟਿੰਗ ਰੈਫਰੈਂਸਿਸ ਜਾਂ ਸਬੂਤ ਇੱਕ ਪਾਸੇ ਹੋਣ ਕੇਸ ਦੇ, ਕਿਉਂਕਿ ਇੱਥੇ ਕਿਉਂਕਿ ਕੈਨੇਡਾ 'ਚ ਵੈਸੇ ਤਾਂ ਡੈਥ ਸੈਂਟੈਂਸ ਨਹੀਂ ਹੈ, ਸਜ਼ਾਏ ਮੌਤ ਨਹੀਂ ਹੈ, ਲੇਕਿਨ ਤੁਸੀਂ ਜਿਹੜੇ ਚਾਰਜਿਸ ਉਹਨਾਂ 'ਤੇ ਮਰਡਰ ਚਾਰਜਿਸ ਲੱਗੇ ਨੇ ਉਹਨੂੰ ਸਾਬਤ ਕਰਨ ਦੇ ਲਈ ਵੀ ਬਹੁਤ ਕੰਕਰੀਟ ਐਵੀਡੈਂਸ ਦੀ ਲੋੜ ਹੈ। ਔਰ ਇਸ ਸਾਰੇ ਦੇ ਬਿਹਾਈਂਡ ਕੌਣ ਹੈ ਸਾਨੂੰ ਤਾਂ ਕੋਈ ਭੁਲੇਖਾ ਨਹੀਂ। ਜਿਹੜੇ ਸਿੱਖ ਐਕਟਿਵਿਸਟ ਨੇ ਜਾਂ ਸਿੱਖ ਥਿੰਕਰ ਨੇ ਜਾਂ ਜਿਹੜੇ ਥੋੜ੍ਹੇ ਬਹੁਤ ਵੀ ਸਮਝ ਰੱਖਦੇ ਨੇ, ਉਹਨੂੰ ਕੋਈ ਭੁਲੇਖਾ ਨਹੀਂ ਹੈ ਕਿ ਭਾਈ ਉਹਨਾਂ ਨੇ ਗੈਂਗਸਟਰਸ ਨੂੰ ਵਰਤਿਆ ਕਿ ਗੋਲਡੀ ਬਰਾੜ ਗੈਂਗ ਹੈ ਕਿ ਬਿਸ਼ਨੋਈ ਗੈਂਗ ਹੈ ਕਿ ਕੋਈ ਹੋਰ ਗੁਮਨਾਮ ਗੈਂਗ ਹੈ, ਕੰਮ ਇਹਨਾਂ ਦਾ। ਪਰ ਮੈਨੂੰ ਇਹ ਲੱਗਦਾ ਕਿ ਵੀ ਈਵਨ ਕੈਨੇਡੀਅਨ ਮੀਡੀਆ, ਖਾਸ ਤੌਰ 'ਤੇ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ CBC, ਜਿਹਦੀ ਬਹੁਤ ਇਨਵੈਸਟੀਗੇਟਿਵ ਰਿਪੋਰਟਿੰਗ ਇਸ ਦੇ ਉੱਤੇ ਆਈ ਸੀ ਕਿ ਵੀ ਇਹ ਕਿਵੇਂ ਇਹ ਕੰਸਪੀਰੇਸੀ ਔਰ ਡਰਟੀ ਕੰਟਰੈਕਟ ਟੂ ਕਿਲ ਇਸ ਦੇ ਥੱਲੇ, ਜਿਹਨੂੰ ਇੰਡੀਆ ਨੇ ਆਪਣੇ ਸੋਸ਼ਲ ਪਲੇਟਫਾਰਮਸ ਤੋਂ ਹਟਵਾ ਦਿੱਤਾ ਸੀ। ਅੱਜ ਵੀ ਇੱਕ ਲੰਬੀ ਚੌੜੀ ਸਟੋਰੀ ਜਿਹੜੀ ਕਿ ਸਟੂਡੀਓ ਦੇ ਅੰਦਰ ਆਉਣ ਤੋਂ ਅੱਧਾ ਘੰਟਾ ਪਹਿਲਾਂ ਹੀ ਮੇਰੇ ਸਾਹਮਣੇ ਆਈ, ਕਿਉਂਕਿ ਮੈਂ ਸਮਝਦਾ ਵੀ ਇਸ ਵੇਲੇ ਇਸ ਕੇਸ 'ਚ ਬਹੁਤੀ ਦਿਲਚਸਪੀ ਹੈ
ਟੌਪਿਕ ਸਾਡੇ ਕੋਲ ਅਸੀਂ ਹੋਰ ਵੀ ਕੱਢੇ ਹੋਏ ਸੀ, ਲੇਕਿਨ ਅਸੀਂ ਇਸ ਨੂੰ ਪ੍ਰਾਇੋਰਟੀ ਦਿੰਦੇ ਹਾਂ। ਔਰ ਇਹ ਸਟੋਰੀ ਦੇ ਵਿੱਚ ਉਹਦੀ ਹੈਡਲਾਈਨ ਹੀ ਆਪਣੇ ਆਪ ਦੇ ਵਿੱਚ ਕੁਐਸਚਨ ਮਾਰਕ ਲਾ ਕੇ ਹੈ, ਕਿਉਂਕਿ ਜਦੋਂ ਤੱਕ ਕਨਵਿਕਸ਼ਨ ਨਹੀਂ ਹੁੰਦੀ ਉਦੋਂ ਤੱਕ ਕੁਐਸਚਨ ਮਾਰਕ ਹੀ ਰਹੇਗਾ। ਔਰ ਕੁਐਸਚਨ ਮਾਰਕ ਹੈ, what is the Bishnoi gang and how could it be linked to Hardeep Singh Nijjar's killing? Question mark. Canadian police say the Bishnoi gang is one of several from India to set up shop in Canada. ਹੁਣ ਇਹਨੇ ਕਹਿ ਵੀ ਦਿੱਤਾ ਸਟੋਰੀ ਨੇ, ਭਾਵੇਂ ਕੁਐਸਚਨ ਮਾਰਕ ਲਾ ਕੇ ਕਿਹਾ ਕਿ ਭਾਈ ਇਹ ਕੰਮ ਬਿਸ਼ਨੋਈ ਗੈਂਗ ਦਾ ਹੈ, ਔਰ ਇਹ ਬਿਸ਼ਨੋਈ ਗੈਂਗ ਕਿਵੇਂ ਲਿੰਕਡ ਹੈ ਹਰਦੀਪ ਸਿੰਘ ਨਿੱਜਰ ਦੇ ਨਾਲ, ਉਹ ਥੋੜਾ ਇਹਦੇ ਵੇਰਵੇ 'ਚ ਹੈ। ਔਰ ਜਦੋਂ ਤੱਕ ਇਹ ਡੀਟੇਲਡ ਸਟੋਰੀ ਕਨਕਲੂਡ ਹੁੰਦੀ ਹੈ, ਉਹ ਇਹ ਦੱਸ ਦਿੰਦੇ ਨੇ ਕਿ ਬਿਸ਼ਨੋਈ ਗੈਂਗ, ਬਿਸ਼ਨੋਈ ਜਿਹੜਾ 10 ਸਾਲ ਤੋਂ ਜੇਲ੍ਹ 'ਚ ਹੈ ਔਰ ਜਿਹੜਾ ਹਿੰਦੂਤਵਾ ਦਾ ਸਮਰਥਕ ਹੀ ਨਹੀਂ, ਉਹ ਆਪਣਾ ਜਦੋਂ ਕਿਸੇ ਨੂੰ ਚਿੱਠੀ ਵੀ ਫਰੋਤੀ ਦੀ ਪਾਉਂਦਾ ਤੇ ਜੈ ਸ਼੍ਰੀ ਰਾਮ ਲਿਖਦਾ, ਜਿਹੜਾ ਜੈ ਸ਼੍ਰੀ ਰਾਮ ਹਿੰਦੂ ਤਵੀਆਂ ਦਾ, ਹਿੰਦੂ ਨੈਸ਼ਨਲਿਸਟ ਦਾ ਸਲੋਗਨ ਹੈ। ਔਰ ਫਿਰ ਜਿਹੜਾ ਇਹ ਸਾਰਿਆਂ ਨੂੰ ਈਵਨ ਸਿੱਧੂ ਮੂਸੇਵਾਲਾ ਉਸ ਦੇ ਮਰਡਰ ਲਈ ਉਹਨੇ ਜ਼ਿੰਮੇਵਾਰੀ ਲਈ। ਔਰ ਇਸ ਸਟੋਰੀ ਨੂੰ ਮੈਂ ਕਿਉਂਕਿ ਆਪਣੇ ਕੋਲੋਂ ਬਹੁਤਾ ਕੁਛ ਐਡ ਨਹੀਂ ਕਰਨਾ ਚਾਹੁੰਦਾ, ਔਰ ਇਸ ਤੇ ਹੀ ਮੈਂ ਬੇਸ ਗੱਲ ਕਰਾਂਗਾ ਕਿ ਭਾਈ ਇਹਨਾਂ ਨੇ ਇਸ ਸਟੋਰੀ ਨੂੰ ਕਿਵੇਂ ਬਿਲਡ ਕੀਤਾ ਔਰ ਉਹਦੇ 'ਚ ਉਹਨਾਂ ਨੇ ਇੱਥੋਂ ਹੀ ਇਸ ਗੱਲ ਨੂੰ ਸ਼ੁਰੂ ਕੀਤੀ ਵੀ ਤਿੰਨੋਂ ਹੀ ਜਿਹੜੇ ਨੇ ਜਿਨ੍ਹਾਂ ਨੂੰ ਚਾਰਜ ਕੀਤਾ ਗਿਆ, ਇਹ ਜਿਹੜੇ ਨੇ ਕਰਨ ਬਰਾੜ, ਕਮਲਪ੍ਰੀਤ ਐਂਡ ਕਰਨਪ੍ਰੀਤ, ਔਰ all believed to be connected to Lawrence Bishnoi gang according to sources involved in the Nijjar investigation. ਹੁਣ ਇਹ ਗੱਲ ਕਿ ਵੀ ਇਹਨਾਂ ਦਾ ਸੰਬੰਧ ਬਿਸ਼ਨੋਈ ਗੈਂਗ ਨਾਲ ਹੈ, ਇਹ ABC ਦੱਸ ਰਿਹਾ, ਜਿਹੜੇ ਅੰਦਰ RCMP ਦੀ ਇਨਵੈਸਟੀਗੇਟਿਵ ਟੀਮ ਰਾਹੀਂ ਜਿਹੜੀਆਂ ਕੁਛ ਲੀਕਸ ਜਾਂ ਇਹਨਾਂ ਦੇ ਆਪਣੇ ਸੋਰਸ ਹੁੰਦੇ ਨੇ, ਉਹਨਾਂ ਨੇ ਕਿਹਾ ਕਿ ਕੈਨੇਡੀਅਨ ਪੁਲਿਸ ਸੋਰਸਿਸ ਦੇ ਸੇ ਦਾ ਬਿਸ਼ਨੋਈ ਗੈਂਗ is one of a number of criminal enterprises from Punjab and Haryana states in northern India that have spread into North America in recent years, even as its founder Lawrence Bishnoi has languished in Indian prisons since 2014. ਕਿ ਵੀ 2014 ਤੋਂ ਜੇਲ੍ਹ 'ਚ ਹੈ, ਪਰ ਇਹ ਇਕੱਲੀ ਉੱਥੇ ਹੀ ਨਹੀਂ, ਇੱਥੇ ਵੀ ਜਿਹੜੀ ਹੈ ਫਲਰਿਸ਼ ਕਰ ਰਹੀ ਹੈ। ਔਰ ਇਸੇ ਸਟੋਰੀ 'ਚ ਤਾਂ ਉਹਨਾਂ ਨੇ ਕਿਹਾ ਕਿ 700 ਹਥਿਆਰਬੰਦ ਬੰਦਾ ਲਾਰੈਂਸ ਬਿਸ਼ਨੋਈ ਗੈਂਗ ਦੀ ਬੈਕ ਐਂਡ ਕਾਲ ਤੇ ਹੈ। ਸੋ ਇਸ ਲੈਵਲ ਦੀ ਆਰਮੀ ਉਹਨੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਦੋਂ ਦਰਜਨਾਂ ਵੀ ਇਸ ਕਿਸਮ ਦੇ ਨਹੀਂ ਸੀ, ਸੰਤ ਪਿੰਡਾਂ ਵਾਲਿਆਂ ਦੇ ਵੇਲੇ ਕਿੰਨਾ ਰੌਲਾ ਗੌਲਾ ਦੂਜਾ ਸੀ। ਹੁਣ ਜੇ 700 ਬੰਦਾ, ਔਰ ਇਕੱਲਾ ਇਹੀ ਨਹੀਂ ਵੀ ਉਹਨਾਂ ਨੇ ਸਿੱਧੂ ਮੂਸੇਵਾਲਾ ਨੂੰ ਕਿੰਨਾ ਵਕਤ ਹੋ ਗਿਆ ਕੋਈ ਇਨਵੈਸਟੀਗੇਸ਼ਨ 'ਚ ਗੱਲ ਸਾਹਮਣੇ ਨਹੀਂ ਆਉਂਦੀ। ਫਿਰ ਅਸੀਂ ਦੇਖਦੇ ਹਾਂ ਕਿ ਸਲਮਾਨ ਖਾਨ ਜਿਸ ਦੇ ਪਿੱਛੇ, ਕਿਉਂਕਿ ਇਹ ਜਿਹੜੇ ਪਠਾਨ ਜਾਂ ਮੁਸਲਮਾਨਾਂ ਦੀ ਡੋਮੀਨੈਂਸ ਨੂੰ ਖ਼ਤਮ ਕਰਨਾ ਵੀ ਬਾਲੀਵੁੱਡ ਫਿਲਮ ਇੰਡਸਟਰੀ 'ਚ ਹਿੰਦੂ ਤਵੀਆਂ ਦੇ ਏਜੰਡੇ ਤੇ ਹੈ, ਕਿਵੇਂ ਉਸ ਦੇ ਉੱਤੇ ਲਾ ਕੇ ਕਿ ਜੀ ਉਹਨੇ ਤਾਂ ਹਿਰਨ ਮਾਰਿਆ, ਤੇ ਹਿਰਨ ਜਿਹੜਾ ਇਹ ਜਿਹੜੇ ਬਿਸ਼ਨੋਈ ਹੈ, ਇੱਕ ਕਲੈਨ ਹੈ, ਇਹਨਾਂ ਦਾ ਇੱਕ ਵਰਗ ਹੈ ਜਿਹੜਾ ਹਰਿਆਣੇ 'ਚ ਵੀ ਹੈ, ਰਾਜਸਥਾਨ 'ਚ ਵੀ ਹੈ, ਔਰ ਇਹ ਹਿਰਨ ਨੂੰ ਜਾਂ ਜਾਨਵਰਾਂ ਨੂੰ ਨਹੀਂ ਮਾਰਦੇ ਹੈ। ਜਿਹੜਾ ਬਿਸ਼ਨੋਈ ਸ਼ਾਇਦ ਵਿਸ਼ਨੂੰ ਤੋਂ ਆਇਆ, ਔਰ ਇਹੀ ਜਿਹੜਾ ਵੈਜੀਟੇਰੀਅਨਿਜ਼ਮ ਹੈ, ਜਿਹਨੂੰ ਵੈਸ਼ਨੋ ਭੋਜਨ ਕਿਹਾ ਜਾਂਦਾ, ਉਹਦੇ ਨਾਲ ਹੀ ਜੁੜਿਆ ਹੋਇਆ ਲਫ਼ਜ਼ ਹੈ। ਔਰ ਉਹਦੇ 'ਤੇ ਕਿੰਨੇ ਅਟੈਕ ਹੋਏ ਨੇ, ਔਰ ਪਿੱਛੇ ਜਿਹੜਾ ਇੱਕ ਬੰਦਾ ਫੜਿਆ ਹੀ ਗਿਆ ਸੀ, ਉਹਦੀ ਜਿਹੜੀ ਆ ਬੜੇ ਸ਼ੱਕੀ ਹਾਲਾਤਾਂ ਜੇਲ੍ਹ 'ਚ ਹੀ ਹੋਇਆ ਕਿ ਜੀ ਉਹਨੇ ਸੁਸਾਈਡ ਕਰ ਲਿਆ, ਕਿਉਂਕਿ ਏਜੰਸੀਆਂ ਦੇ ਨੇ ਜਿਨ੍ਹਾਂ ਨੇ 700 ਦੀ ਫੌਜ ਭਰਤੀ ਕੀਤੀ ਹੋਈ ਹੈ, ਔਰ ਜਿਨ੍ਹਾਂ ਦਾ ਇੱਕ ਪੂਰਾ ਨੈਟਵਰਕ ਕੈਨੇਡਾ, ਅਮਰੀਕਾ ਦੇ ਵਿੱਚ ਇਸ ਵੇਲੇ ਸਿੱਖਾਂ ਦੇ ਸਿਰ ਦੇ ਉੱਤੇ ਹੀ ਸਿੱਖ ਬਿਠਾਏ ਹੋਏ ਨੇ। ਕਿਉਂਕਿ ਇਹ ਇਸੇ ਲਈ ਕਿਉਂਕਿ ਇਹ ਸਾਰੇ ਗੈਂਗਸਟਰਸ ਦੇ ਨਾਂ ਥੱਲੇ ਉਹਨਾਂ ਨੂੰ ਉੱਥੋਂ ਫੈਸਿਲੀਟੇਟ ਕਰਨਾ, ਸਟੂਡੈਂਟ ਵੀਜ਼ੇ ਦੇ ਨਾਂ ਥੱਲੇ ਵਿੱਚ ਧੱਕਣਾ, ਔਰ ਫਿਰ ਇੱਥੇ ਫਰੋਤੀਆਂ, ਖੁੱਲ੍ਹਾ ਪੈਸਾ ਔਰ ਇਸ ਕਿਸਮ ਦਾ। ਔਰ ਇਹ ਇਕੱਲਾ ਹੀ ਨਹੀਂ ਕਿ ਬਿਸ਼ਨੋਈ ਤਾਂ ਖੁਦ ਜੇਲ੍ਹ 'ਚ ਹੈ, ਬਠਿੰਡਾ ਜੇਲ੍ਹ 'ਚ ਹੈ ਸ਼ਾਇਦ। ਉਹਦਾ ਭਰਾ ਅਨਮੋਲ ਬਿਸ਼ਨੋਈ ਫਰੈਜ਼ਨੋ ਦੇ ਵਿੱਚ ਸਪੌਟ ਕੀਤਾ ਗਿਆ ਸੀ, ਘਰੇਲੂ ਪਾਰਟੀ ਸੀ, ਉਹਦੇ 'ਚ ਸਾਹਮਣੇ ਆਇਆ ਕਿ ਇਹ ਹੈ। ਔਰ ਇਹ ਸਾਰੀ ਗੈਂਗ ਦਾ ਓਰੀਜਨ ਹੈ ਗੋਲਡੀ ਬਰਾੜ ਔਰ ਬਿਸ਼ਨੋਈ, ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਪੜ੍ਹਦੇ ਸੀ ਸਟੂਡੈਂਟ ਲਾਈਫ ਵੇਲੇ। ਉਹਨਾਂ ਨੂੰ ਲੱਗਾ ਵੀ ਇਹ ਤਾਂ ਪੈਸਾ ਕਮਾਉਣਾ ਬੜਾ ਸੌਖਾ, ਔਰ ਕਦੋਂ ਫਿਰ ਸਿਆਸੀ ਲੋਕਾਂ ਦੀ ਢਾਲ ਬਣੇ ਔਰ ਤਲਵਾਰ ਬਣੇ, ਇਹ ਇੱਕ ਵੱਖਰੀ ਕਹਾਣੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਰਾ ਹੀ ਇਹਨਾਂ ਦਾ ਨੈਟਵਰਕ ਹੈ ਗੈਂਗਸਟਰਸ ਦਾ, ਇਹਨਾਂ ਨੇ ਨਾਰਥ ਅਮਰੀਕਾ ਦੇ ਵਿੱਚ ਬਹੁਤ ਵੱਡਾ ਇਹ ਆਰਗੇਨਾਈਜ਼ਡ ਕ੍ਰਾਈਮ ਹੋ ਗਿਆ, ਔਰ ਪੰਜਾਬੀ ਗੈਂਗਸਟਰ ਰੈਪ, YouTube, ਫਲੈਸ਼ ਗਨਸ, ਵਹੀਕਲਸ, ਬਲਿੰਗ ਔਨ ਇੰਸਟਾਗ੍ਰਾਮ, ਇਸ਼ੂਜ਼ ਥ੍ਰੈਟਸ ਵਾਇਆ ਫੇਸਬੁੱਕ,
ਔਰ ਇਹ ਜਿਹੜਾ ਗੈਂਗ ਜਿਹੜੀ ਆ ਉਹ ਮਰਡਰ ਜਿਹੜੀ ਆ ਉਹ ਕਰਦੀ ਹੈ, ਇੱਕ ਦੀ ਜ਼ਿੰਮੇਵਾਰੀ ਕੋਈ ਲੈਂਦਾ ਹੈ, ਫਿਰ ਜਿਹੜੀ ਆ ਉਸ ਨੂੰ ਦੂਜੇ ਦੇ ਪਾਸੇ ਸ਼ਿਫਟ ਕਰ ਦਿੱਤਾ ਜਾਂਦਾ। ਔਰ ਇਹਦੇ 'ਚ ਫਿਰ ਉਹਨਾਂ ਨੇ ਈਵਨ ਸਲਮਾਨ ਖਾਨ ਦਾ ਨਾਂ ਲਏ ਬਿਨਾਂ ਵੀ ਕਿਹਾ ਕਿ ਰਿਲੀਜੀਅਸ ਟੈਬੂ ਵਾਇਲੇਸ਼ਨ ਦੇ ਉੱਤੇ ਐਜ਼ ਦਾ ਬਿਸ਼ਨੋਈਜ਼ ਹੈਵ ਅਗੇਂਸਟ ਵਨ ਆਫ ਦਾ ਇੰਡੀਆਜ਼ ਮੋਸਟ ਫੇਮਸ ਮੂਵੀ ਸਟਾਰ ਸਲਮਾਨ ਖਾਨ ਜ਼ਾਹਰ ਹੈ, ਉਸ ਦਾ ਜ਼ਿਕਰ ਹੈ। ਔਰ ਫਿਰ ਉਹਨਾਂ ਨੇ ਇਸ ਨੂੰ ਕਿ ਪੇਂਡੂ ਸਾਈਕੀ ਕੀ ਹੈ, ਵੈਂਡੇਟਾ ਔਰ ਬਦਲਾ ਭਾਵਨਾ ਨਾਲ ਜੁੜੀ ਹੋਈ ਗੱਲ, ਫਿਰ ਇਹ ਸਟੋਰੀ ਜਿਹੜੀ ਹੈ ਸਿੱਧੀ ਨਿੱਜਰ ਦੇ ਉੱਤੇ ਆ ਜਾਂਦੀ ਹੈ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਕੈਨੇਡੀਅਨ ਸਿਕਿਉਰਿਟੀ ਏਜੰਸੀਜ਼ ਹੈਵ ਬੀਨ ਐਕਟਿਵਲੀ ਪਰਸਿਊਇੰਗ credible allegations of a potential link between the agents of the government of India and Niger's killing. ਹੁਣ ਇੰਡੀਅਨ ਏਜੰਟ ਹਾਈ ਕਮਿਸ਼ਨ ਜਾਂ ਕੌਂਸਲੇਟ ਦੇ ਦਫ਼ਤਰ 'ਚ ਬੈਠੇ ਨੇ, ਗੈਂਗਸਟਰਸ ਨੂੰ ਬਿਸ਼ਨੋਈ ਹੈ ਕਿ ਗੋਲਡੀ ਬਰਾੜ ਹੈ ਉਹਨਾਂ ਨੂੰ ਸੈਟਲ ਕੀਤਾ ਹੋਇਆ, ਟਾਰਗੇਟ ਉਹਨਾਂ ਨੂੰ ਦਿੱਤੇ ਜਾਂਦੇ ਨੇ। ਜਿਵੇਂ ਜੇ ਤੁਸੀਂ ਨਿਖਿਲ ਗੁਪਤਾ ਦਾ ਪੈਟਰਨ ਦੇਖੋ ਤੇ ਉਸ ਨੂੰ ਇੰਟੈਲੀਜੈਂਸ ਦਾ ਰਾਹ ਜਿਹੜਾ ਵਿਕਰਮ ਯਾਦਵ ਹੈ ਉਸ ਨੂੰ ਕਹਿ ਰਿਹਾ ਵੀ ਆਹ ਦੇਖ ਫੋਟੋ ਆ ਗਈ ਹੈ, ਪਹਿਲਾ ਟਾਰਗੇਟ ਕਰ ਲਿਆ, ਆ ਮਲਟੀਪਲ ਨੇ ਔਰ ਮੌਕੇ ਦੇ ਉੱਤੇ ਜਿਹੜੇ ਨੇ। ਔਰ ਇੱਥੇ ਜਦੋਂ $1 ਲੱਖ ਦੇ ਵਿੱਚ ਸੌਦਾ ਹੁੰਦਾ ਹੈ, $15,000 ਕੈਸ਼ ਵੈਨ ਦੇ ਵਿੱਚ ਦਿੱਤਾ ਜਾ ਰਿਹਾ। ਸੋ ਉਹਨਾਂ ਨੇ ਆਲਰੇਡੀ ਪਹਿਲਾਂ ਆਪਣਾ ਇਹ ਸਾਰਾ ਇਨਫਰਾਸਟ੍ਰਕਚਰ ਖੜਾ ਕਰਕੇ ਗੈਂਗਸਟਰਸ ਦਾ ਸੈਟਲ ਕਰਕੇ ਫਿਰ ਇੰਡੀਅਨ ਏਜੰਟਸ ਨੇ ਅਮਰੀਕਾ ਕੈਨੇਡਾ 'ਚ ਇਹ ਕਿਲਿੰਗ ਸਪਰੀ ਸ਼ੁਰੂ ਕੀਤੀ। ਔਰ ਇਹ ਫਿਰ ਉਸ ਦੇ ਨਾਲ ਇਹ ਡਰੱਗਸ ਐਂਡ ਐਕਸਟੋਰਸ਼ਨ ਇਹ ਕਿਵੇਂ ਦੋਨੋਂ ਟੁਗੈਦਰ ਨੇ ਇਸ ਦੇ ਉੱਤੇ ਗੱਲ ਕੀਤੀ ਗਈ ਹੈ। ਫਿਰ ਉਹਨਾਂ ਨੇ ਵੈਨਕੂਵਰ ਦੇ ਪੁਲਿਸ ਆਫੀਸਰ ਮਿਸਟਰ ਕੈਸ਼ ਹੀਡ ਨੂੰ ਜਿਹੜਾ ਉਹ ਕੋਟ ਕੀਤਾ। ਉਹਨਾਂ ਨੇ ਕਿਹਾ ਕਿ ਦੈਟ ਐਕਸਰਸ਼ਨ ਨੈਟਵਰਕ ਸੂਨ ਸਪਰੈਡ ਟੂ ਕੈਨੇਡਾ ਸੇਜ਼ ਫਾਰਮਰ ਵੈਸਟ ਵੈਨਕੂਵਰ ਪੁਲਿਸ ਚੀਫ ਕੈਸ਼ ਹੀਡ who also served as BC's Solicitor General and Minister of Public Safety. Some of the information I am very familiar with because the victims have spoken to me and they paid the demand. ਕਿ ਵੀ ਇਹ ਫਰੋਤੀ ਉਹਨੇ ਕਿਹਾ ਜੀ ਮੈਂ ਖੁਦ ਜਿਹਨਾਂ ਵਿਕਟਮ ਨੂੰ ਦੇਖਿਆ ਉਹ ਡਰੇ ਹੋਏ ਸੀ, ਉਹਨਾਂ ਨੇ ਇਹਨਾਂ ਗੈਂਗਸਟਰਸ ਨੂੰ ਜੋ ਫਰੋਤੀ ਮੰਗੀ ਸੀ ਦਿੱਤੀ। ਔਰ ਉਹਨਾਂ ਨੇ ਕਿਹਾ ਵੀ ਹੁੰਦਾ ਕਿਵੇਂ ਹੈ, from what I understand the contact is made through some type of international telephone line. ਤੁਹਾਨੂੰ UK ਤੋਂ ਕਾਲ ਆ ਰਹੀ ਹੈ, ਦੂਜੇ ਕਿਉਂਕਿ 44 ਏਰੀਆ ਕੋਡ ਸ਼ੋ ਹੋਏਗਾ, ਜਾਂ ਜੇ ਇੰਡੀਆ ਤੋਂ ਹੈ ਤਾਂ 91 ਸ਼ੋ ਹੋਏਗਾ। ਕਈ ਵਾਰੀ ਪਾਕਿਸਤਾਨ ਬੇਸਡ ਨੰਬਰ ਆ ਰਹੇ ਹੁੰਦੇ 92 ਉਹਨਾਂ ਦੇ ਕੰਟਰੀ ਕੋਡ ਸ਼ੋ ਹੋਏਗਾ। ਇਟ ਇਜ਼ ਮੇਡ ਡਾਇਰੈਕਟਲੀ ਟੂ ਐਫਲੂਐਂਟ ਸਾਊਥ ਏਸ਼ੀਅਨ ਬਿਜ਼ਨਸ ਪੀਪਲ whether they are involved in some type of manufacturing industry or they are involved in real estate and home building. ਉਹਨਾਂ ਨੂੰ ਕਾਲ ਕਰਨਗੇ ਔਰ ਪਹਿਲੀਆਂ ਜਿਹੜੀਆਂ ਨੇ ਫੋਨ ਕਾਲਾਂ ਦੇ ਨਾਲ ਪਹਿਲਾਂ ਉਹ ਇੱਕ ਦੋਸਤਾਨਾ ਬੋਲੀ ਬੋਲਣਗੇ ਐਂਡ ਅਰਾਊਂਡ ਦਾ ਥਰਡ ਫੋਨ ਕਾਲ ਦੇਅਰ ਇਜ਼ ਥ੍ਰੈਟ ਆਫ ਵਾਇਲੈਂਸ ਐਂਡ ਦਾ ਡਿਮਾਂਡ ਆਫ ਮਨੀ ਮੇਡ। ਫਿਰ ਤੀਸਰੀ ਕਾਲ ਤੱਕ ਪਹੁੰਚਦੇ ਹੋ ਧਮਕੀ ਤੇ ਆ ਜਾਂਦੇ ਨੇ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਹੀਡ ਸੈਡ ਦਾ ਐਕਸਟੋਰਸ਼ਨਸ ਆਫਟਨ ਕਲੇਮ ਲਿੰਕਸ ਟੂ ਲਾ ਐਨਫੋਰਸਮੈਂਟ ਕਿ ਇਹਨਾਂ ਦੇ ਸੰਬੰਧ ਪਿੱਛੇ ਦੀ ਪੁਲਿਸ ਨਾਲ ਵੀ ਨੇ, ਪੰਜਾਬ ਦੀ ਲਾ ਐਨਫੋਰਸਮੈਂਟ ਦੇ ਨਾਲ ਜੁੜੇ ਹੋਏ ਨੇ। ਔਰ ਇਹ ਜਿਹੜਾ ਸਿਰਫ ਇਟਸ ਨਾਟ ਓਨਲੀ ਕਨੈਕਟਡ ਟੂ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਨੋਨ ਐਜ਼ ਬਿਸ਼ਨੋਈਜ਼ back in India, it is also connected to some of the criminal justice people in India, whether it is related to policing or prosecutorial level in India. ਕਿ ਉੱਥੇ ਵੀ ਪੁਲਿਸ ਔਰ ਇਹ ਸੋ ਜਿਹੜਾ ਨੈਟਵਰਕ ਹੈ ਇਹਨੂੰ ਭਾਰਤ ਦੀਆਂ ਏਜੰਸੀਆਂ ਹੀ ਰਨ ਕਰਦੀਆਂ ਨੇ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਸਾਨੂੰ ਨਹੀਂ ਪਤਾ ਹੈ ਕਿ ਜਿਹੜੇ ਬਹੁਤ ਸਾਰੀਆਂ ਧਮਕੀਆਂ ਬਿਸ਼ਨੋਈ ਦੇ ਨਾਂ 'ਤੇ ਨੇ ਉਹਦੇ 'ਚ ਕਿੰਨਿਆਂ 'ਚੋਂ ਰੀਅਲ ਹੈ, ਕਿੰਨਿਆਂ 'ਚ ਕਾਪੀ ਕੈਟ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਜਿਹੜੇ ਨੇ ਇਹਨਾਂ ਗਰੁੱਪਾਂ ਦੇ ਪਿੱਛੇ ਜਿਨ੍ਹਾਂ ਨੂੰ ਇਮੀਗ੍ਰੇਟ ਕਰਾ ਕੇ ਭੇਜਿਆ ਜਾਂਦਾ ਉੱਥੇ ਵੀ ਕੈਨੇਡਾ ਅਮਰੀਕਾ 'ਚ ਉਹਨਾਂ ਨਾਲ ਵੀ ਸਟਰੋਂਗ ਸੰਬੰਧ ਨੇ। ਔਰ ਸਮ ਟਾਈਪ ਆਫ ਇਮੀਗ੍ਰੇਸ਼ਨ ਪਾਲਿਸੀ ਫਰੋਮ ਇੰਡੀਆ ਮੇ ਹੈਵ ਹੈਡ ਸਮ ਸਟਰੋਂਗ ਕਨੈਕਸ਼ਨਸ ਬੈਕ ਟੂ ਦੇਅਰ ਹੋਮਲੈਂਡ। ਔਰ ਉਹਨਾਂ ਨੇ ਕਿਹਾ ਵੀ ਉਹ ਬਿਲਕੁਲ ਬੇਪਰਵਾਹ ਹੋ ਕੇ ਗੱਲ ਕਰਦੇ ਨੇ। ਦੇ ਸੀਮ ਟੂ ਹੈਵ ਡਨ ਦੇਅਰ ਹੋਮਵਰਕ ਬਿਕੋਜ਼ ਦ ਇੰਡੀਵਿਜੂਅਲਸ ਦੈਟ ਦੇ ਸਿਲੈਕਟ ਦੇ ਨੋ ਵਟ ਦੇਅਰ ਬਿਜ਼ਨਸ ਇਜ਼ ਹੇਅਰ ਇਨ ਕੈਨੇਡਾ। ਕਿ ਇੱਥੇ ਉਹ ਕੋਈ ਕਬੱਡੀ ਖੇਡਣ ਨਹੀਂ ਆਏ, ਉਹ ਇਸੇ ਕੰਮ ਲਈ ਆਏ ਨੇ, ਉਹ ਪੂਰਾ ਉਹਨਾਂ ਦੀ ਪੂਰੀ ਟ੍ਰੇਨਿੰਗ ਹੈ। ਉਹਨਾਂ ਨੇ ਕਿਹਾ ਕਿ ਬਈ ਇਹ ਉਹਨਾਂ ਨੇ ਫੈਮਿਲੀ ਮੈਂਬਰਸ ਨਾਲ ਜਾਂ ਕਿਵੇਂ ਨਾਲ ਓਪਨ ਐਂਡਡ ਕੀ discussion and they also know if they have relatives or property back in India, especially in the Punjab state where a lot of these people coming from. I strongly believe that a lot of the copycats that are using Bishnoi name don't have any connection whatsoever. Heed kar rahe, but I also believe some of them do have
some type of relationship or connection. ਫਿਰ ਉਹਨਾਂ ਨੇ ਇਸ ਸਟੋਰੀ ਨੂੰ CBC ਨੇ ਅੱਗੇ ਤੋਰਿਆ ਕਿ ਭਾਵੇਂ ਉਹ ਲਾਰੈਂਸ ਬਿਸ਼ਨੋਈ ਜੇਲ੍ਹ ਦੇ ਵਿੱਚ ਬੈਠਾ ਹੈ ਪਰ ਜੇਲ੍ਹ ਕੋਈ ਬਾਰ ਨਹੀਂ ਹੈ, ਕੋਈ ਰੁਕਾਵਟ ਨਹੀਂ ਹੈ, ਉਹ ਆਪਣਾ ਐਮਪਾਇਰ ਰਨ ਕਰ ਰਿਹਾ ਹੈ। ਬਿਲਕੁਲ 700 ਇੰਡੀਅਨ ਮੀਡੀਆ ਕਲੇਮ ਹੀ ਡਾਇਰੈਕਟਸ a network of 700 gunmen who enforce his extortion orders across 5 Indian states। ਕਿ ਭਾਰਤ ਦੀਆਂ 5 ਸਟੇਟਾਂ ਦੀ ਜਿਹੜੀ 700 ਦੀ ਫਿਗਰ ਹੈ ਉਹ ਭਾਰਤ ਦੀਆਂ 5 ਸਟੇਟਾਂ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਔਰ ਮੱਧ ਪ੍ਰਦੇਸ਼ ਤੱਕ ਉਹ ਉਹਨਾਂ ਨੂੰ ਇੰਪਲੀਮੈਂਟ ਕਰਦੇ ਨੇ। ਫਿਰ ਉਹਨੇ ਕਿਹਾ ਵੀ ਉਹਦਾ ਭਰਾ ਜਿਹੜਾ ਅਨਮੋਲ ਬਿਸ਼ਨੋਈ ਉਹਨੂੰ ਇੱਥੇ ਸਪੌਟ ਕੀਤਾ ਗਿਆ। ਜਿਹੜਾ ਦੂਸਰਾ ਉਹਦਾ ਸਾਥੀ ਗੋਲਡੀ ਬਰਾੜ ਹੈ, ਕੈਨੇਡਾ ਨੇ ਜਿਹੜੇ 25 ਮੋਸਟ ਵਾਂਟਡ ਦੀ ਲਿਸਟ ਜਾਰੀ ਕੀਤੀ ਹੋਈ ਹੈ ਉਹਨਾਂ 'ਚ ਜਿਹੜਾ ਬਰਾੜ ਵੀ ਇਨਵੋਲਵ ਹੈ। ਔਰ ਇਹੀ ਬਰਾੜ ਜਿਹੜਾ ਸਾਥੀ ਹੈ ਬਿਸ਼ਨੋਈ ਦਾ, ਇਹ ਸਿੱਧੂ ਮੂਸੇਵਾਲਾ ਦੇ ਮਰਡਰ ਦੇ ਲਈ ਜਿਹੜੇ ਨੇ ਉਹ ਪ੍ਰਮੁੱਖ ਤੌਰ ਦੇ ਉੱਤੇ ਦੋਸ਼ੀ ਹੈ। ਔਰ ਫਿਰ ਉਹਨਾਂ ਨੇ ਫਰੈਜ਼ਨੋ 'ਚ ਇਹਨਾਂ ਦੇ ਜਿਹੜਾ ਉਹ ਲੋਕੇਟ ਕਰਨ ਦੀ ਗੱਲ ਕੀਤੀ। ਫਿਰ ਉਹਨਾਂ ਨੇ ਜਿਹੜਾ ਅਨਮੋਲ ਬਿਸ਼ਨੋਈ ਔਰ ਉਹਦੇ ਹਵਾਲੇ ਨਾਲ ਸਲਮਾਨ ਖਾਨ ਦਾ ਪੂਰਾ ਕੇਸ ਡਿਸਕਸ ਕੀਤਾ ਕਿ ਡਰਾਈਵ ਬਾਈ ਸ਼ੂਟਿੰਗ ਘਰ ਦੇ ਉੱਤੇ ਔਰ ਉਹ ਸਾਰੇ ਦੇ ਚੱਲਦੇ। ਫਿਰ ਉਹਨਾਂ ਨੇ ਕਿ ਵੀ ਇਸ ਸਭ ਦੇ ਬਾਵਜੂਦ ਐਸ ਜੈ ਸ਼ੰਕਰ ਕਿਵੇਂ ਰਿਲੈਕਸ ਮੂਡ ਦੇ ਵਿੱਚ ਇਹਨੂੰ ਡੋਮੈਸਟਿਕ ਖਾਤੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਆਜ਼ ਆਫੀਸ਼ੀਅਲ ਰਿਐਕਸ਼ਨ ਟੂ ਦਾ ਅਰੈਸਟ ਆਫ 3 ਆਫ ਸਿਟੀਜ਼ਨਸ ਹੈਜ਼ ਬੀਨ ਟੂ ਕਲੇਮ that their presence is a product of Canada's own laxness। ਉਹ ਕਹਿੰਦੇ ਜੀ ਕੈਨੇਡਾ ਨੇ ਉਹਨਾਂ ਨੂੰ ਲੈਕਸਿਟੀ ਦਿੱਤੀ ਹੈ। In Odisha, Indian Foreign Minister S. Jaishankar said somebody may have been arrested there, police may have done some investigation, but the fact is a number of gangland people with organized crime links from Punjab have been made welcome to Canada। ਪਹਿਲਾਂ ਤੁਸੀਂ ਕੈਨੇਡਾ ਨੂੰ ਵੀ ਬਦਨਾਮ ਔਰ ਪੰਜਾਬ ਨੂੰ, ਜਿਵੇਂ ਉਹਦਾ ਕੋਈ ਹਰਿਆਣੇ ਰਾਜਸਥਾਨ ਨਾਲ ਵੀ ਬਿਸ਼ਨੋਈ ਦਾ ਜਾਂ ਕਿਸੇ ਦਾ ਸਬੰਧ ਨੇ ਕਿਹਾ ਜੀ ਇਹ ਕੈਨੇਡਾ ਜ਼ਿੰਮੇਵਾਰ ਹੈ। ਔਰ ਇਹ ਜਿਹੜੇ ਗੈਂਗਲੈਂਡ ਪੀਪਲ ਇਹਨਾਂ ਨੂੰ ਉਹ ਕਹਿ ਰਿਹਾ ਪੰਜਾਬ ਵੀ ਗੈਂਗਲੈਂਡ ਹੈ, ਕੈਨੇਡਾ ਵੀ ਗੈਂਗਲੈਂਡ ਹੈ ਇਹਨਾਂ ਦੀਆਂ ਨਜ਼ਰਾਂ। ਉਹ ਕਹਿੰਦਾ ਫਿਰ ਉਹ ਕਹਿੰਦਾ ਵੀ ਹੈਵ ਬੀਨ ਟੈਲਿੰਗ ਕੈਨੇਡਾ ਸੇਇੰਗ ਲੁੱਕ these are wanted criminals from India। he added you have given them visas, you let them have come, many of them in false documentation, and yet you allow them to live there। ਕਿ ਤੁਸੀਂ ਉਹਨਾਂ ਨੂੰ ਝੂਠੇ ਕਾਗਜ਼ਾਂ ਤੇ ਆ ਲੈਣ ਦਿੰਦੇ ਹੋ, ਤੁਸੀਂ ਉਹਨਾਂ ਨੂੰ ਅਲਾਓ ਕਰਦੇ ਹੋ ਰਹਿਣਾ, ਫਿਰ ਇਵੇਂ ਹੀ ਹੋਣਾ। ਇਫ ਯੂ ਡਿਸਾਈਡ ਟੂ ਇੰਪੋਰਟ ਫॉर ਪੋਲੀਟੀਕਲ ਪਰਪਸਿਸ ਪੀਪਲ ਵਿਦ ਵੈਰੀ ਡੂਬੀਅਸ ਐਕਚੁਅਲੀ ਵੈਰੀ ਨੈਗੇਟਿਵ ਬੈਕਗਰਾਉਂਡ ਦੇयर ਵਿਲ ਬੀ ਇਸ਼ੂਜ਼। ਫਿਰ ਮਾਰ ਮਰਾਈਆ ਤਾਂ ਹੋਣਾ ਹੀ ਹੈ। ਤੁਸੀਂ ਸਿਆਸੀ ਕਾਰਨਾਂ ਕਰਕੇ ਗੈਂਗਸਟਰਾਂ ਨੂੰ ਕੈਨੇਡਾ ਦੇ ਵਿੱਚ ਵਸਾ ਰਹੇ ਹੋ। They have in some cases created problems in their own country as a result of their own policies। ਇਹ ਤੁਹਾਡੀਆਂ ਨੀਤੀਆਂ ਨੇ, ਤੁਹਾਡੇ ਮੁਲਕ 'ਚ ਪ੍ਰੋਬਲਮ ਹੋ ਰਹੀਆਂ ਨੇ। Now why would we fear? ਸਾਨੂੰ ਕੀ ਪਰਵਾਹ? He said, I mean if something happened there it is for them to worry about। ਤੁਹਾਡੇ ਹੋ ਰਿਹਾ ਹੁਣ, ਤੁਸੀਂ ਇਹਦੇ ਨਾਲ ਤੁਸੀਂ ਇਹ ਦੇਖੋ ਵੀ ਕਿਸ ਹੱਦ ਤੱਕ ਇਹ ਜਾ ਚੁੱਕੇ ਨੇ। ਔਰ ਫਿਰ ਇਸੇ ਦੇ ਵਿੱਚ ਹੀ ਹਾਲਾਂ ਇਸੇ ਹੀ ਸਟੋਰੀ 'ਚ ਇੱਕ ਹੋਰ ਇਹ ਹੈ ਕਿ ਜਿਹੜਾ ਇੱਕ ਸਸਪੈਕਟ ਹੈ ਉਸ ਬਾਰੇ ਹੈ ਕਿ ਸਸਪੈਕਟ ਇਨ ਕਿਲਿੰਗ ਆਫ ਟੈਂਪਲ ਲੀਡਰ ਹਰਦੀਪ ਸਿੰਘ ਨਿੱਜਰ ਗੋਟ ਸਟੂਡੈਂਟ ਵੀਜ਼ਾ ਇਨ ਡੇਜ਼। ਹੁਣ ਜਿਹੜਾ ਕਰਨ ਬਰਾੜ ਹੈ ਜਿਹਦੇ ਸੰਬੰਧ ਬਿਸ਼ਨੋਈ ਗੈਂਗ ਨਾਲ ਜੁੜਦੇ ਨੇ ਜਾ ਕੇ, ਇਹਨੂੰ ਦਿਨਾਂ ਦੇ ਵਿੱਚ ਹੀ ਵੀਜ਼ਾ ਮਿਲਿਆ। ਕਿਹਨੇ ਦਵਾਇਆ ਪਾਸਪੋਰਟ, ਕਿਹਨੇ ਚੈਕਿੰਗ ਕਿਹਨੇ ਕੀਤੀ ਹੋਏਗੀ, ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਹੁਣ ਇਹਦੇ 'ਚ ਉਹਨਾਂ ਨੇ ਜਿਹੜਾ ਫਰਦਰ CBC ਨੇ ਕਿਹਾ ਆਰ ਸਟੇਟਸ ਯੂਜ਼ਿੰਗ ਗੈਂਗਸਟਰਸ ਐਜ਼ ਅਸੈਸਨਸ। ਕਿ ਗੈਂਗਸਟਰ ਤਾਂ ਹੋ ਗਏ, ਕਿਵੇਂ ਉਹਨਾਂ ਦਾ ਨੈਟਵਰਕ ਹੈ ਕਿ ਵੀ ਕਿਵੇਂ the use of criminal networks by foreign governments to carry out or support overseas operations is the fastest growing area of national security law enforcement, investigators say। और सीधे तौर पे फिर वो US अकाउंट ते आ गया कि भाई US ने किवें निखिल गुप्ता जिहड़ा कि खुद क्रिमिनल है उन्होंने रा ने यूज़ किया। सो ये उन्होंने न्यूयॉर्क की सारी कहानी नूं बयान किया है। फिर उन्होंने कहा कि भाई ईवन कला यही ने भी इनू मारिया गया जिहड़ा ईवन सुखदूल सिंह गिल जिस दा मर्डर विनीपैग दे विच 20 सितंबर 2023 नूं होया, यानी जस्टिन ट्रूडो दे इंकशाफ करन तो 2 दिन बाद उस दा संबंध दविंदर बंबीहा गैंग नाल सी। और ABC दी स्टोरी कहंदी है कि दविंदर बंबीहा गैंग जिहड़ी है ਇਹ ਖਾਲਿਸਤਾਨ ਦੀ ਸਪੋਰਟਰ ਹੈ। ਔਰ ਇਹਨਾਂ ਦੇ ਇਸ ਬੰਦੇ ਨੂੰ ਜਿਹੜਾ ਹੈ ਸੁਖਦੂਲ ਸਿੰਘ ਗਿੱਲ ਨੂੰ ਮਾਰਿਆ ਗਿਆ ਔਰ ਇਸ ਦੀ ਜ਼ਿੰਮੇਵਾਰੀ
ਬਿਸ਼ਨੋਈ ਗੈਂਗ ਨੇ ਲਈ। ਜੀ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਬਿਸ਼ਨੋਈ ਹੈ ਇਹ ਆਪਣੇ ਦਸਤਾਂ ਦੇ ਥੱਲੇ ਜੈ ਸ਼੍ਰੀ ਰਾਮ ਲਿਖਦਾ ਹੈ, ਹਿੰਦੂ ਸੁਪਰੇਮਿਜ਼ਮ ਦਾ ਪਾਰਟ ਹੈ, ਹਿੰਦੂ ਨੈਸ਼ਨਲਿਸਟ ਹੈ ਔਰ ਇਹ ਗਵਰਨਮੈਂਟ ਨੂੰ ਸਪੋਰਟ ਕਰਦਾ ਹੈ। ਔਰ ਇਹ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਇਨਵੈਸਟੀਗੇਟਰ ਕਹਿੰਦੇ ਨੇ ਕਿ ਵੀ ਬਹੁਤ ਸਾਰੇ ਪੋਲੀਟੀਕਲ ਕ੍ਰਿਮੀਨਲ ਪਰਸਨਲ ਮੋਟਿਵ ਨੇ। ਸੋ ਇਹ ਸਟੋਰੀ ਅਜੇ ਇਸ ਦੇ ਉੱਤੇ ਫੋਲੋਅਪ ਸਟੋਰੀਜ਼ ਵੀ ਆਉਣਗੀਆਂ ਔਰ ਅਸੀਂ ਸਮਝਦੇ ਹਾਂ ਵੀ ਅੱਜ ਦੀ ਇਹ ਲੀਡ ਸਟੋਰੀ ਹੈ। ਔਰ ਘੱਟੋ ਘੱਟ ਉਹਨਾਂ ਨੇ ਟਾਈਟਲ ਦੇ ਵਿੱਚ ਹੀ ਇਹ ਸਪਸ਼ਟ ਕਰ ਦਿੱਤਾ ਹੈ ਕਿ ਭਾਈ ਬਿਸ਼ਨੋਈ ਗੈਂਗ ਦੇ ਨਾਲ ਔਰ ਇਹ ਅੰਦਰ ਜਿਹੜੇ ਇਨਵੈਸਟੀਗੇਟਰਸ ਨੇ ਉਹਨਾਂ ਦੀ ਰਿਪੋਰਟ ਔਰ ਬਿਸ਼ਨੋਈ ਗੈਂਗ ਦਾ ਇੰਡੀਅਨ ਸਟੇਟ ਨਾਲ ਰਿਲੇਸ਼ਨਸ਼ਿਪ ਤਾਂ ਪਹਿਲਾਂ ਹੀ ਐਸਟੈਬਲਿਸ਼ਡ ਹੈ। ਸੋ ਜਿਸ ਪਾਸੇ ਵੱਲ ਅਲਟੀਮੇਟਲੀ ਇਹ ਟ੍ਰਾਇਲ ਦੀ ਲਾਈਨ ਜਾਏਗੀ ਉਸ ਦੀ ਇੰਡੀਕੇਸ਼ਨ ਇਸ ਸੀਬੀਸੀ ਸਟੋਰੀ ਨੇ ਦਿੱਤੀ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।